बिस्मिल्लाहिर्रहमानिर्रहीम। मेरी पंजाबी नज़म ते एक बंदे ने आख्या पंजाबीओ सालिओ नमक हरामो। ਉਹਦੇ जवाब च मैं वीडियो बनाई तो ਉਹਦੇ थल्ले संधू साहब ने कमेंट किया घुमन साहब कमाल हो यार, मुल्क च पहले लसानी तो सब कम था जो आप कसर निकाल रहे हो। संधू साहब यार सोचो, असी तो लसानी तअस्सुब कर ही नहीं रहे। मतलब मैं एक पंजाबी नज़म पढ़ी है, ਉਹਦੇ ਤੇ ਮੈਨੂੰ ਗਾਲਾਂ ਪੈਣ ਤੇ ਲਸਾਨੀ ਤਅੱਸੁਬ मैं कर रहा कि वो कर रहे ने। ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਕਿ ਉਰਦੂ ਬੋਲਣ ਤੋਂ ਰੋਕਿਆ ਜਾਂਦਾ ਜਾਂ ਇੰਗਲਿਸ਼ ਬੋਲਣ ਤੋਂ ਰੋਕਿਆ ਜਾਂਦਾ। ਪੰਜਾਬੀ ਨੂੰ ਘਟੀਆ ਗਾਲਾਂ ਦੀ ਜ਼ੁਬਾਨ ਕਿਹਾ। ਜਿਹੜੇ ਬੰਦੇ ਪੰਜਾਬੀ ਨੂੰ ਗਾਲਾਂ ਦੀ ਜ਼ੁਬਾਨ ਕਹਿੰਦੇ ਨੇ ਉਹ ਗਾਲ ਕੱਢ ਕੇ ਪੰਜਾਬੀਆਂ ਨੂੰ ਇਹ ਗੱਲ ਕਹਿੰਦੇ ਨੇ। ਤੇ ਮਤਲਬ ਲਸਾਨੀ ਤਅੱਸੁਬ ਤੇ ਪੰਜਾਬੀ ਦੇ ਨਾਲ ਵਰਤਿਆ ਜਾ ਰਿਹਾ। ਖਤਮ ਪੰਜਾਬੀ ਹੋ ਰਹੀ ਹੈ। ਮੈਂ ਕਦੀ ਕਿਹਾ ਪਸ਼ਤੋ ਘਟੀਆ ਜ਼ੁਬਾਨ ਹੈ ਜਾਂ ਸਿੰਧੀ ਜਾਂ ਬਲੋਚੀ ਜਾਂ ਉਰਦੂ ਨੂੰ ਵੀ ਅਸੀਂ ਕਦੀ ਘਟੀਆ ਜ਼ੁਬਾਨ ਨਹੀਂ ਆਖਿਆ। ਤੇ ਯਾਰ ਤੁਸੀਂ ਅਜੀਬ ਲੋਕ ਹੋ, ਤੁਸੀਂ ਸਾਨੂੰ ਹੀ ਆਂਦੇ ਹੋ ਅਸੀਂ ਤਅੱਸੁਬ ਫੈਲਾ ਰਹੇ ਹਾਂ। ਜੇ ਪੰਜਾਬੀ ਖਤਮ ਹੋ ਜੇ ਤੇ ਫਿਰ ਤੁਹਾਡਾ ਤਅੱਸੁਬ ਖਤਮ ਹੋਏਗਾ। ਯਾਰ ਗੱਲ ਇਹ ਵੇ ਕਿ ਪੰਜਾਬੀ ਨਾ ਪੜਨ ਦੀ ਵਜ੍ਹਾ ਤੋਂ ਅਸੀਂ ਦੁਨੀਆ ਤੇ ਜ਼ਲੀਲ ਆ। ਮਤਲਬ ਅਸੀਂ ਆਪਣੀ ਜ਼ੁਬਾਨ ਆਪਣਾ ਲਿਬਾਸ ਭੁੱਲ ਗਏ। ਮੈਨੂੰ ਪੱਗ ਬੰਨਣੀ ਨਹੀਂ ਹੁੰਦੀ, ਮੈਂ ਬੰਨਣ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਪਿਓ ਦਾ ਦਿਨ ਤੇ ਕਦੀ ਮੁਸ਼ਕਲ ਹੀ ਨਹੀਂ ਸੀ ਹੋਈ ਆਪਣੀ ਪੱਗ ਬੰਨਣ ਤੋਂ। ਅੱਜ ਵੀ ਸਾਡਾ ਲਿਬਾਸ ਜਿਹੜਾ ਹੈ ਉਹ ਅੰਗਰੇਜ਼ੀ ਲਿਬਾਸ ਹੈ। ਤੇ ਸਾਡੀ ਹਰ ਸ਼ੈ ਮੁੱਕੀ ਜਾ ਰਹੀ ਹੈ। ਸਾਡੀ ਜ਼ੁਬਾਨ, ਸਾਡਾ ਲਿਬਾਸ, ਸਾਡੀ ਤਹਿਜ਼ੀਬ, ਸਾਡੇ ਖਾਣੇ, ਹਰ ਚੀਜ਼ ਮੁੱਕੀ ਜਾ ਰਹੀ ਹੈ। ਤੇ ਜੇ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਤਅੱਸੁਬ ਕਰ ਰਹੇ ਹਾਂ। ਇੰਗਲਿਸ਼ ਦੀ ਵਜ੍ਹਾ ਤੋਂ ਸਾਡੇ ਪਿੰਡਾਂ ਦੇ ਮੁੰਡੇ ਫੇਲ ਹੋ ਕੇ ਨਸ਼ੇ ਤੇ ਲੱਗੇ ਨੇ, ਜਰਾਇਮ ਕਰ ਰਹੇ ਨੇ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜ ਰਹੇ ਨੇ, ਬੁੱਢੇ ਹੋ ਰਹੇ ਨੇ, ਉਹਨਾਂ ਦੇ ਵਿਆਹ ਨਹੀਂ ਹੋ ਰਹੇ, ਉਹਨਾਂ ਕੋਲ ਰੋਜ਼ਗਾਰ ਕੋਈ ਨਹੀਂ। ਕਿਉਂ? ਇੰਗਲਿਸ਼ ਦਾ ਡੱਕਾ ਲਾਇਆ ਜੀ। ਹਰ ਬੰਦਾ 8ਵੀਂ 'ਚ 5ਵੀਂ 'ਚ ਮੈਟ੍ਰਿਕ 'ਚ ਅੰਗਰੇਜ਼ੀ। ਤੂੰ ਭਾਈ ਕਿਉਂ ਪੜਨਾ ਛੱਡਿਆ? ਉਹ ਭਾਜੀ ਮੈਟ੍ਰਿਕ 'ਚ ਇੰਗਲਿਸ਼ 'ਚ ਫੇਲ ਹੋ ਗਿਆ ਸਾਂ। ਤੂੰ ਕਿਉਂ ਛੱਡਿਆ? ਐਫਏ 'ਚ ਫੇਲ ਹੋ ਗਿਆ। ਤੂੰ ਕਿਉਂ ਬੀਏ ਦੇ ਵਿੱਚ? ਕਿਉਂ ਜੀ? ਇੰਗਲਿਸ਼ ਦਾ ਡੱਕਾ ਕਿਉਂ ਹੈ? ਮਤਲਬ ਪੰਜਾਬੀ ਦੇ ਵਿੱਚ ਤੁਸੀਂ ਲੋਕਾਂ ਨੂੰ ਪੜ੍ਹਾਓ। ਸਾਰੀ ਦੁਨੀਆ ਆਪਣੀ ਜ਼ੁਬਾਨਾਂ 'ਚ ਪੜ੍ਹਦੀ ਏ। ਪੰਜਾਬੀ 'ਚ ਜੇ ਮੈਂ ਆਖਾਂ ਲੋਕਾਂ ਨੂੰ ਪੜ੍ਹਾਓ ਤੇ ਇਹ ਲਸਾਨੀ ਤਅੱਸੁਬ ਹੈ? ਯਾਰ ਅਜੀਬ ਸੰਧੂ ਸਾਹਿਬ ਤੁਸੀਂ ਗੱਲਾਂ ਕਰਦੇ ਹੋ। ਲਸਾਨੀ ਤਅੱਸੁਬ ਹੈ ਇੰਗਲਿਸ਼ 'ਚ ਪੜ੍ਹਾਉਣਾ, ਜਿਹਦੇ ਨਾਲ ਪਾਕਿਸਤਾਨ ਦੇ ਵਿੱਚ ਇਲਮ ਤਰੱਕੀ ਰੁਕ ਗਈ ਹੈ। 200 ਸਾਲ ਤੋਂ ਇੱਥੇ ਤਰੱਕੀ ਨਹੀਂ ਹੋ ਰਹੀ। ਤਰੱਕੀ ਉਸ ਦਿਨ ਸ਼ੁਰੂ ਹੋਣੀ ਹੈ ਜਿਸ ਦਿਨ ਸਾਨੂੰ ਆਪਣੀ ਮਾਂ ਬੋਲੀ ਤੇ ਇਤਮਾਦ ਹੋਏਗਾ। ਸਾਨੂੰ ਸਾਡੀ ਮਾਂ ਬੋਲੀ 'ਚ ਪੜ੍ਹਾਇਆ ਜਾਏਗਾ। ਪਠਾਣਾ ਨੂੰ ਪਸ਼ਤੋ 'ਚ ਪੜ੍ਹਾਇਆ ਜਾਏਗਾ, ਬਲੋਚਾਂ ਨੂੰ ਬਲੋਚੀ 'ਚ ਪੜ੍ਹਾਇਆ ਜਾਏਗਾ, ਸਿੰਧੀਆਂ ਨੂੰ ਸਿੰਧੀ 'ਚ ਪੜ੍ਹਾਇਆ ਜਾਏਗਾ, ਇੰਗਲਿਸ਼ ਨੂੰ ਦੇਸ ਨਿਕਾਲਾ ਦਿੱਤਾ ਜਾਏਗਾ। ਡਾਕਟਰ, ਇੰਜੀਨੀਅਰ, IT ਸਪੈਸ਼ਲਿਸਟ ਹਰ ਬੰਦੇ ਆਪਣੀ ਜ਼ੁਬਾਨ 'ਚ ਬਣਨਗੇ। ਜਿੰਨੇ ਅੰਗਰੇਜ਼ੀ ਪੜ੍ਹਨੀ ਉਹ ਹਥਿਆਰੀ ਮਜ਼ਮੂਨ ਦੇ ਤੌਰ ਤੇ ਪੜ੍ਹੇ। ਇਹ ਜੀ ਰਾਬਤਾ ਕਰਨਾ ਹੈ। ਮੈਨੂੰ ਦੱਸੋ 99% ਲੋਕਾਂ ਨੇ ਅਜੇ ਤੱਕ ਅੰਗਰੇਜ਼ਾਂ ਨਾਲ ਰਾਬਤਾ ਕੀਤਾ। ਤੇ ਜੇ ਰਾਬਤੇ ਦੀ ਜ਼ੁਬਾਨ ਪੜ੍ਹਾਣੀ ਜੇ ਤੇ ਇੱਕ ਮਜ਼ਮੂਨ ਦੇ ਤੌਰ ਤੇ ਪੜ੍ਹਾਓ। ਤੁਸੀਂ ਹਰ ਮਜ਼ਮੂਨ ਕਿਉਂ ਇੰਗਲਿਸ਼ 'ਚ ਪੜ੍ਹਾ ਰਹੇ ਹੋ? ਤੇ ਲਸਾਨੀ ਤਅੱਸੁਬ ਸਾਡੇ ਨਾਲ ਹੋ ਰਿਹਾ, ਪੰਜਾਬੀਆਂ ਦੇ ਨਾਲ। ਅਸੀਂ ਕਿਸੇ ਨਾਲ ਨਹੀਂ ਕਰ